ਬੜੇ ਗਰੀਬ ਸੀ ਅਸੀਂ ਤੇ ਕੁਛ ਨਹੀਂ ਪੜ ਸਕਦੇ, ਸਾਨੂੰ ਘਰਦਿਆਂ ਨੇ ਪੜਾਇਆ ਨਹੀਂ, ਕੋਈ ਐਸਾ ਇਸ਼ੂ ਨਹੀਂ ਸੀ ਨਾ। ਇਹ ਸਾਨੂੰ ਖਾਣ ਦੀ ਨਾ ਪੀਣ ਦੀ ਨਾ ਪਹਿਨਣ ਦਾ ਕੋਈ ਮਸਲਾ ਨਹੀਂ, लेकिन वो क्रिकेट आड़े आ गई ना। क्रिकेट खेलते थे? हाँ। सारे स्विच लगा लेना, पंखे लगा लेना, लाइटें ठीक कर लेना, ये सारे काम आते हैं? मैं कहना भी सारा कुछ ही नहीं आਉਂਦਾ ਮੈਨੂੰ, ਕਿਉਂਕਿ ਮੈਂ ਕੰਮ ਕੀਤਾ ਹੀ ਨਹੀਂਗਾ। मैं सिर्फ अपने एसबीओ ਦੇ ਨਾਲ ही लिया। मैं रखता ना कि मैं कोई क्रिएटिव नहीं, ये चीज है नहीं। ये तुम्हारा है, बना के दिखा दो जरा लोगों को गाइस। मैं कई दफा सोचदा वां कि शायद मेरे अंदर ना चीज़ां ਜਿਹੜੀਆਂ ਵਾ ਪਿੰਡ ਦੀ ਪਦਾਇਸ਼ ਦੀ ਵਜ੍ਹਾ ਤੋਂ ਮੇਰੇ ਅੰਦਰ ਨੈਚੁਰਲ ਹੈਗੀਆਂ। मैं बोलदा भी ਪਿੰਡ ਵਾਂਗੂ ਆ ਤੇ मैं लफ्ज़ नहीं यार, हम प्राउड पेंडू हैं, हम ऐसे ही बोलते हैं ऐसे सारे। बोलते ਤੇ ਬਣਾ ਕੇ ਨਹੀਂ ਗੱਲ ਕਰਦਾ। ਬਹੁਤ ਸਾਰੇ ਅਲਫਾਜ਼ ਹੀ ਇਹ ਆ ਜਿਹੜੇ ਅਸੀਂ कैसे इंसान हो बताओ तो सही। ਇਨਸਾਨ ਇੱਕ ਤੇ ਮੈਂ ਸਟ੍ਰੇਟ ਆਦਮੀ ਆ, ਥੋੜਾ ਜਿਹਾ ਨਾ ਸਟ੍ਰੇਟ ਫਾਰਵਰਡ ਆ ਸਿਸਟਮ। मुंह फट ਮੂੰਹ ਫਟ ਵੀ ਨਹੀਂਗਾ, ਲੇਕਿਨ ਇਹ ਆ ਵੀ ਜਿਹੜੀ ਰੋਂਗ ਗੱਲ ਹੈ ਨਾ, ਖਾ ਰਿਸ਼ਤੇ ਦੇ ਵਿੱਚ ਮੇਰੇ ਕੋਈ ਵੀ ਸਾਹਮਣੇ ਹੋਵੇ, ਮੇਬੀ ਮੇਰੇ ਬੜੇ ਭਾਈ ਹੋਣ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋਏ ਜੀ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ, ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆ ਰਹੇ ਸੀਗੇ ਕਿ ਗੋਗਾ ਪਸਰੂਰੀ ਸਾਹਿਬ ਦੀ ਇੱਕ ਵੀਡੀਓ ਪੋਡਕਾਸਟ ਆ, ਉਹਦੇ ਤੇ ਤੁਸੀਂ ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਓ। ਸੋ ਪਹਿਲਾਂ ਹੀ ਸਲੀਮ ਅਲਵੇਲਾ ਸਾਹਿਬ ਦੇ ਲੈ ਕੇ ਆਏ ਜੀ 2 ਪਾਰਟ ਪੋਡਕਾਸਟ ਦੇ। ਬਹੁਤ ਬਿਹਤਰੀਨ ਵੀਡੀਓ ਆ ਤੇ ਬਹੁਤ ਹੀ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਉਹ ਲੰਮੇ ਨੇ ਜਿਹੜੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ, ਉਹਨਾਂ ਬਾਰੇ ਡਿਸਕਸ ਕੀਤੀ ਗਈ। ਉਹਨਾਂ ਵਿੱਚ ਬਹੁਤ ਇੰਟਰਸਟਿੰਗ ਗੱਲਾਂ ਬਾਤਾਂ ਹੋਈਆਂ ਨੇ, ਜ਼ਿੰਦਗੀ ਬਾਰੇ ਪਤਾ ਲੱਗਾ ਤੇ ਉਹਨਾਂ ਦਾ 3rd ਪਾਰਟ ਹਲੇ ਲਿਆਉਣ ਵਾਲਾ ਹੈ, ਆਪਾਂ ਜ਼ਰੂਰ ਲੈ ਕੇ ਆਵਾਂਗੇ। ਨੈਕਸਟ ਵੀਡੀਓ ਜ਼ਰੂਰ ਉਹਨਾਂ ਦੀ 3rd ਪਾਰਟ ਦੀ ਆਪਾਂ ਬਣਾਵਾਂਗੇ। ਸੋ ਹੁਣ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਗੋਗਾ ਪਸਰੂਰੀ ਸਾਹਿਬ ਤੇ ਉਹੀ ਸੇਮ ਜਿਹੜੇ ਲੇਡੀ ਨੇ ਜਿਹੜੇ ਪੋਡਕਾਸਟ ਕਰਦੇ ਨੇ, ਉਹਨਾਂ ਨਾਲ ਉਹਨਾਂ ਦੀ ਵੀਡੀਓ ਆਈ ਆ। ਦੇਖਦੇ ਆ ਚ ਕੀ ਗੱਲਬਾਤ ਕਰਦੇ ਨੇ। ਗੋਗਾ ਪਸਰੂਰੀ ਸਾਹਿਬ ਦੀ ਜ਼ਿੰਦਗੀ ਉੱਤੇ ਗੱਲਾਂ ਬਾਤਾਂ ਹੋਣਗੀਆਂ ਤੇ ਉਹਨਾਂ ਦੀ ਲਾਈਫ ਦੀ ਸਟਰਗਲ ਜਿਹੜੀ ਆ, ਜਰਨੀ ਕਿੱਦਾਂ ਦੀ ਰਹੀ ਆ ਤੇ ਹੋਰ ਉਹਨਾਂ ਦੀ ਜ਼ਿੰਦਗੀ ਵਿੱਚ ਕੀ ਅਹਿਮ ਜਿਹੜੇ ਮੋੜ ਆਏ ਨੇ, ਹਨਾ। ਤੇ ਜਿਹੜੇ ਦੋਸਤਾਂ ਚ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਜ਼ਰੂਰ ਦਿੰਦੇ ਰਿਹਾ ਕਰੋ। ਤੇ ਕਰਦੇ ਹਾਂ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। खान पॉडकास्ट, और आज का पॉडकास्ट बहुत ही स्पेशल होने वाला है। जब से मैंने पॉडकास्ट शुरू किए, एक गेस्ट की रिक्वेस्ट मुझे इतनी ज्यादा आ रही है, प्लीज गोगा जी के साथ पॉडकास्ट कर लें, प्लीज गोगा जी के साथ पॉडकास्ट कर लें। हम जानना चाहते हैं कि वो कैसे इंसान है, उनके बारे में इंफॉर्मेशन लेनी है। तो मैंने गोगा जी से रिक्वेस्ट की कि गोगे प्लीज टाइम दे दो हमारे ऑडियंस के लिए, और गोगा जी ने टाइम निकाल लिया। थैंक यू सो मच। कैसे हैं आप? बिल्कुल ठीक, तुम सुनाओ? ठीक हो? अल्लाह का शुक्र, बिल्कुल ठीक ठाक। मैं सच बता रही हूँ गोगे, मैंने जब से पॉडकास्ट शुरू किए हैं, मुझे कमेंट्स में, मुझे मैसेजेस में सिर्फ यही आता है कि वेयर इज गोगा। तो गोगा जी आप कहाँ थे? नहीं, जब से कब से 19 साल हो गए ਤੁਹਾਨੂੰ ਆ, ਮੇਰਾ ਖਿਆਲ ਥੋੜਾ ਚਿਰ ਹੀ ਤੇ ਹੋਇਆ। 2 महीने तो हो गए ਇਹਨੇ हैं। ਕਿਹਾ ਤੇ ਤੁਸੀਂ ਜਬ ਸੇ ਕਬ ਸੇ ਵੀ ਪਤਾ ਨਹੀਂ ਕਿਹੜਿਆਂ ਵੇਲਿਆਂ ਦਾ ਸ਼ੁਰੂ ਕੀਤਾ ਤੁਸੀਂ ਕਦੋਂ। अब ये तो होगा, मतलब हम ये एक्सपेक्ट करते रहेंगे बीच बीच में कि जहाँ जहाँ इनका दा लगेगा ए दा लाएंगे ते डुबता लाएंगे। नहीं, मेरा ख्याल ਤੁਸੀਂ ਰੀਸੈਂਟਲੀ ਸ਼ੁਰੂ ਕੀਤਾ ਵਾ। ਕਿੰਨੇ ਮੰਥ ਹੋਏ ਆ? 2 माह हो गए ऑलमोस्ट, मतलब हर हफ्ते में एक पॉडकास्ट आता है, तो तकरीबन 2 माह हो गए। 2 ਮਾਹ ਬੜਾ ਅਰਸਾ ਹੁੰਦਾ। हाँ, लेकिन आपने हमारा सेटअप चेक किया, फुल ऑन हैवी। ਸੈਟਅਪ ਤੇ ਮੈਨੂੰ ਲੱਗਦਾ ਵਾ ਪਿੱਛੇ ਸ਼ੋਕੇਸ ਵੀ ਆ ਰਿਹਾ ਤੁਹਾਡਾ मैं सामान लेके आई हूँ तो ये कह रहे हैं कि आप तो लग रहा है जैसे सारा जो इसका सामान ले आई है। ਇਹਨੇ ਵੈਸੇ ਲੱਗਿਆ ਇੱਕ ਤੇ ਅੱਛਾ ਲੱਗਿਆ ਕਿ ਤੁਸੀਂ ਪ੍ਰੋਫੈਸ਼ਨਲੀ ਸਾਰੀਆਂ ਚੀਜ਼ਾਂ ਦਾ ਅਰੇਂਜ ਕੀਤਾ ਵਾ। हाँ जी, ਤੇ ਗੱਲ ਤੁਹਾਡੀ ਭਾਵੇਂ ਪ੍ਰੋਫੈਸ਼ਨਲ ਹੋਵੇ ਜਾਂ ਨਾ ਹੋਵੇ, ਤੇ ਲੇਕਿਨ ਭਾਵੇਂ ਤੁਸੀਂ ਸਾਡੇ ਸਮਾਨ ਗੈਸਟ ਪ੍ਰੋਫੈਸ਼ਨਲ ਹੋਵਨ ਨਾ ਹੋਵਨ, ਨਹੀਂ ਉਹ ਤੇ ਸ਼ੋਰ ਹੈ ਨਹੀਂ, ਲੇਕਿਨ ਅੱਛਾ ਲੱਗਿਆ। माइक भी शोर के हैं। हाँ जी, आपने बोला शोर है नहीं थे, माइक भी शोर देने, नहीं नहीं, शोर कंपनी है। खुशी हुई है अच्छा सेटअप देख के। थैंक यू, दुआएं चाहिए। और ये पीछे हम देख रहे हैं, ये पड़ा हुआ है सिल्वर प्ले बटन, और गोगा जी ने मुझे बताया कि अलबेला टीवी का गोल्डन प्ले हाँ जी, बटन भी golden माशाल्लाह play से भी आ आ चुका गया, है। हमारे लिए भी दुआएं करें कि हमें भी सिल्वर तो आए कम से कम। नहीं हम इंटरव्यू छाड़ के दुआ पहले कर ला मैं। आओ तुसी दसो नहीं, मेरी बात सुनो, तुम्हारी इतनी फैन फॉलोइंग है, अलबेला टीवी पे इतने सब्सक्राइबर्स तुम्हारी वजह से भी है, प्लीज उनको रिक्वेस्ट करो ना कि इंशाल्लाह ਇਹਦੇ ਨਾਲ ਹੀ ਹੋ ਜਾਣਾ ਵਾ। ਤੇ एक ਲਾਸਟ पॉडकास्ट ਦੇ ਨਾਲ ਹੀ ਇੱਕ ਪੋਡਕਾਸਟ ਹੀ ਫਿਰ ਲਾਸਟ ਤੇ ਇੱਕ ਲਿੰਕ ਵੀ ਤੁਹਾਡਾ ਦੇ ਦਾਂਗੇ। ਅਸੀਂ ਆਪਣੇ ਚੈਨਲ ਤੇ ਅਲਬੇਲਾ ਟੀਵੀ ਤੇ ਤੁਹਾਡਾ ਲਿੰਕ ਦੇ ਦਾਂਗੇ। ਜਦੋਂ ਲਿੰਕ ਸ਼ੇਅਰ ਕਰਾਂਗੇ ਤੇ ਜ਼ਾਰੀ ਬਾਤ ਹੈ ਫਿਰ। अच्छा गोगा जी, क्योंकि इस पॉडकास्ट का मकसद है कि हम आपको जाने,
कि आप कैसे इंसान हैं। तो हम शुरू करेंगे जरा आपके बचपन से कि कहाँ पैदा हुए और घर का माहौल क्या था, कितना पढ़े, घर पे जुत्ते कौन लगाता था, ये सब आपने हमें बताना। ਇਹ क्वेश्चन ਤੇ अच्छा ਵਾ लेकिन अंदाज ਤੁਹਾਡਾ ਥੋੜਾ ਜਿਹਾ ਹਾਰਸ਼ ਜਿਹਾ ਵਾ ਨਾ क्यों? कैसे इंसान थे ਉਹ ਬੰਦਾ ਕਹਿੰਦਾ ਵੀ ਯਾਰ ਮੈਂ ਕੀ ਕਿਹਾ ਵਾ ਇਹਨਾਂ ਨੂੰ ਤੁਸੀਂ ਨਾਰਮਲ ਪੁੱਛੋ ਨਾ ਸੌਫਟ ਵਰਡ ਦੇ ਨਾਲ अच्छा, ਵੀ आप ਆਪ कैसे कैसे इंसान इंसान थे हाँ तो फिर तो तुम्हें पता है गोगे, मैं इस तरह बात नहीं करती, मैं ऐसे ही बात करती हूँ। मैं नहीं चाहती कि मेरे व्यूअर्स को लगे कि ये कितनी फेक होके बैठी है। तुम्हें पता है मैं ऐसी बात करती ਫ੍ਰੈਂਕਲੀ ਚੰਗਾ ਲੱਗਦਾ ਜਿਹੜਾ ਨੈਚੁਰਲ ਸਟਾਈਲ ਆ ਹਾਂ। ਤੁਹਾਡਾ। ਤੇ ਉਹ ਦੂਸਰੀ ਗੱਲ ਇਹ ਆ ਵੀ ਆਪਣੇ ਬਾਰੇ ਬੰਦਾ ਕੀ ਦੱਸ ਸਕਦਾ ਵਾ, ਇਹ ਫੀਲਿੰਗ ਦੂਸਰੇ ਲੋਕ ਲੈਂਦੇ ਆ ਕਿਸੇ ਦੇ ਬਾਰੇ ਵੀ ਕੋਈ ਕਿਸ ਤਰ੍ਹਾਂ ਦਾ ਵਾ। ਮੈਂ ਹੁਣ ਆਪਣੇ ਬਾਰੇ ਕਮੈਂਟਸ ਕੀ ਕਰਾਂ ਕਿ ਮੈਂ ਖੂਬਸੂਰਤ ਬੜਾ ਵਾਂ, ਮੈਂ ਮੇਰੇ ਚ इंटेलेक्चुअल आ, मैं मेरी पर्सनैलिटी या कल मेरी आशू आईज ने अच्छी या बड़ी एक शो में अच्छी बात थी, कहती गोगे में कशिश तो है। ਆਹੋ ਵੈਸੇ ਉਹ ਉਹਨੂੰ ਪਤਾ ਨਹੀਂ ਕੀ ਮੈਂ ਤੇ ਹੈਰਾਨ ਰਹਿ ਗਿਆ ਵੀ ਇਹਨੇ ਬਾਹਰੋਂ ਚਪੇੜਾਂ ਪਵਾਉਣੀਆਂ ਮੇਰੇ ਕੋਲ ਕਿਸੇ ਕੋ ਵੀ ਇਹ ਕੋਕੇ ਕੀ ਕਸ਼ਿਸ਼ ਆ ਗਈ ਸਾਰੀ कशिश वो पता- सकल है गोगे में। ਆਹੋ ਪਤਾ ਨਹੀਂ ਕਸ਼ਿਸ਼ ਸਗਲ ਕਹਿਣਾ ਸੀ ਉਹਨੇ। अच्छा गोगे कैसे इंसान हो, बताओ तो सही। ਇਨਸਾਨ ਇਹ ਇੱਕ ਤੇ ਮੈਂ ਸਟ੍ਰੇਟ ਆਦਮੀ ਆ, ਥੋੜਾ ਜਿਹਾ ਨਾ ਸਟ੍ਰੇਟ ਫਾਰਵਰਡ ਆ ਸਿਸਟਮ। मुंह भट। ਮੂੰਹ ਫਟ ਵੀ ਨਹੀਂਗਾ, ਲੇਕਿਨ ਇਹ ਆ ਵੀ ਇਹ ਜਿਹੜੀ ਰੋਂਗ ਗੱਲ ਹੈ ਨਾ ਉਹ ਖਾ ਰਿਸ਼ਤੇ ਦੇ ਵਿੱਚ ਮੇਰੇ ਕੋਈ ਵੀ ਸਾਹਮਣੇ ਹੋਵੇ, ਮੇਬੀ ਮੇਰੇ ਬੜੇ ਭਾਈ ਹੋਣ, ਮੇਰੀ ਬੇਗਮ ਹੋਵੇ, ਰਿਸ਼ਤੇ 'ਚ ਕੋਈ ਵੱਡੇ ਤੋਂ ਵੱਡਾ ਵੀ ਰਿਸ਼ਤਾ ਮੇਰੇ ਸਾਹਮਣੇ ਆ ਜਾਏ ਨਾ, ਤੇ ਜਿਹੜੀ ਰੋਂਗ ਗੱਲ ਆ ਨਾ ਭਾਈ ਮੈਂ ਤੇ ਉਹ ਕਹਿਣੀ ਆ ਵੀ ਆ ਨਹੀਂ ਭਾਈ ਸਹੀ ਹੈ, ਇਹ ਤੁਸੀਂ ਸਹੀ ਕਰੋ, ਜੇ ਮੈਂ ਨਹੀਂ ਸਹੀ ਤੇ ਮੈਨੂੰ ਦੱਸ ਦੋ। ਤੇ ਜਿਹੜਾ ਉਹ ਵਿੱਚ ਦਿਲ ਦੇ ਵਿੱਚ ਚੀਜ਼ ਰੱਖਣੀ ਆ ਨਾ ਵੀ ਓਏ ਯਾਰ ਮੈਂ ਫਲਾਂ ਜਗ੍ਹਾ ਤੇ ਇਹ ਕਹਿ ਦੇਣਾ ਸੀ, ਉਹ ਨਹੀਂ ਮੈਂ ਕਹਿ ਦੇਣਾ ਵਾ ਵੀ ਭਾਈ ਨਹੀਂ ਆ ਤੁਹਾਡੀ ਚੀਜ਼ ਮੈਨੂੰ सड़ते कुड़ते नहीं रह ਨਹੀਂ सकते ਸੜਤੇ तो। ਕੁੜਤੇ ਸੜਨ ਕੁੜਨ ਉਹ ਰੰਗ ਦੇ ਹਵਾਲੇ ਨਾਲ ਨਾ ਗੱਲ ਸੋਚਿਓ, नहीं नहीं, ਵੈਸੇ ਸੜਨ ਕੁੜਨ ਮੇਰੇ ਲਾਗੇ ਵੀ ਨਹੀਂ ਆਂਦਾ। ਤੇ लेकिन एक बात मैं यहाँ क्लियर कर दूं, जैसे भी तुमने कहा कि रंग के हवाले से ना सोचो, तो हम ना जब कॉमेडी कर रहे होते हैं ना तो उसमें कहीं पर भी हमारे जहन में ये बात नहीं होती है कि अगले बंदे को डिग्रेड कर रहे हैं। ਇਹ ऐसा नहीं है। अगर मैंने तुम्हें ये मार्जिन दिया हुआ है ना कि तुम कोई भी मजाक कर सकते हो, तो मेरे पास भी ये मार्जिन है कि मैं भी कोई भी मजाक कर ਗੱਲ ਤੇ ਇਹ ਆ ਵੀ ਜਦੋਂ ਕਾਮੇਡੀ ਕਰਨ ਬਹਿਦਾ ਵਾ ਨਾ सकती ਉਹ ਦੁਨੀਆ ਦੇ ਜ਼ੇਨ ਚ ਅਸੀਂ ਕਮੇਡੀਅਨ ਆ, ਨਾ ਕਿ ਅਸੀਂ ਕੋਈ ਪ੍ਰੋਫੈਸਰ ਆ ਵੀ ਅਸੀਂ ਕੋਈ ਲੈਕਚਰ ਦੇਣਾ ਵਾ ਤੇ ਕੋਈ ਅਸੀਂ ਸਾਇੰਟਿਸਟਾਂ ਦੀ ਉਹਦੇ ਬਾਰੇ ਦੱਸਣਾ ਵੀ ਜ਼ਮੀਨ ਤਾਂ ਨੂੰ ਕਿੱਦਾਂ ਜਾਂਦੀ, ਠਾਹ ਨੂੰ ਕਿੱਦਾਂ ਜਾਂਦੀ ਆ, ਪਹਾੜ ਕੀ ਕਹਿੰਦੇ ਆ, ਉਹ ਤੇ ਗੱਲਾਂ ਕਰਨੀਆਂ ਨੀ। ਤੇ ਕੋਈ ਐਸੀ ਫੀਲ ਕਰਨ ਵਾਲੀ ਗੱਲ ਹੀ ਨਹੀਂ ਹੁੰਦੀ। ਮੈਨੂੰ ਦੇਖ ਲਓ ਕਿੰਨਾ ਕੁਛ ਕਾਮੇਡੀ ਦੇ ਵਿੱਚ ਕਹਿੰਦੇ ਵੀ ਉਹ ਮੈਂ ਮੇਰਾ ਸਟਾਈਲ ਆ, ਮੈਂ ਨਹੀਂ ਕੋਈ ਐਸੀ ਫੀਲ ਕਰ, ਮੈਂ ਕਹਿੰਦਾ ਕਾਮੇਡੀ ਆ, ਬਾਅਦ ਚ ਭਾਵੇਂ ਮੈਂ ਹੱਸਦਾ ਵੀ ਯਾਰ ਫਲਾਣੇ ਨੇ ਬਹੁਤ ਅੱਛੀ ਗੱਲ ਕੀਤੀ, ਲੇਕਿਨ ਔਨ ਦੀ ਸਪੌਟ ਮੇਰੇ ਕੋਲ ਨਹੀਂ, ਮੈਂ ਸਮਾਈਲ ਕਰਦਾ ਜਾਂ ਮੈਂ ਰਿਐਕਟ ਕਰਦਾ ਐਸੀ। ਤੇ ਜਿਹੜਾ ਕਾਮੇਡੀ ਨੂੰ ਕਾਮੇਡੀ ਲੈਣਾ ਚਾਹੀਦਾ, ਉਹ ਜਿਹੜਾ ਟਾਈਮ ਅਸੀਂ ਇਕੱਠੇ ਸਪੈਂਡ ਕਰਦੇ ਆ ਉਹ ਸਿਰਫ ਕਾਮੇਡੀ ਹੀ ਵਾਸਤੇ ਬਣਿਆ ਵਾ। ਤੇ ਐਵੇਂ ਰਿਐਸਟਿਕ ਹੋ ਕੇ ਬੰਦੇ ਦਾ ਬਹਿਣਾ ਵੀ ਐਵੇਂ ਪੀ ਲਓ, ਇਹ ਨਹੀਂ ਗੱਲ ਕਰ ਵੀ ਤੈਨੂੰ ਹੀ ਕਰਨੀ ਆ, ਤੂੰ ਹੀ ਇਸ ਸ਼ੋਅ ਦਾ ਹਿੱਸਾ ਹੀ ਆ। जाहिर है। तो फैसलाबाद में पैदा हुए ਹਾਂਜੀ ਇਹ ਫੈਸਲਾਬਾਦ ਪੈਦਾ ਨਹੀਂ ਮੈਂ ਹੋਇਆ, फिर? ਮੇਰਾ ਸਾਡਾ ਨਾਨਕਿਆਂ ਦਾ ਪਿੰਡ ਹੈਗਾ ਵੀ ਸਾਂਗਲੇ ਹਿਲ ਦੇ ਲਾਗੇ ਨਾ अच्छा ਇੱਕ अच्छा, ਪਿੰਡ ਹੈਗਾ, पिंड का नाम बताओ क्योंकि मुझे पिंडों के नाम बड़े पसंद है। ਉਹ ਸ਼ਾਇਦ ਤੁਹਾਨੂੰ ਅਜੀਬ ਜਿਹਾ ਲੱਗੇ, ਹਾਂ। ਉਹਨੂੰ ਕਹਿੰਦੇ ਮਰੜ ਬਤਾਲੀ। मरड़ बता दी। ਮਰੜ मरड़ ਨੀਂਦ ਨੀਰ, मरड़ बता दी। ਉਹ ਮੇਰੇ ਨਾਨਕਿਆਂ ਦਾ ਪਿੰਡ ਸੀ ਤੇ ਉੱਥੇ ਮੇਰੇ ਪਲੇਸ ਆਫ ਬਰਥ ਵੀ ਉੱਥੇ ਹੀ ਆ। ਤੇ ਮੈਂ ਕਈ ਦਫਾ ਸੋਚਦਾ ਵਾਂ ਵੀ ਸ਼ਾਇਦ ਮੇਰੇ ਅੰਦਰ ਨਾ ਚੀਜ਼ਾਂ ਜਿਹੜੀਆਂ ਵਾ ਪਿੰਡ ਦੀ ਪੈਦਾਇਸ਼ ਦੀ ਵਜ੍ਹਾ ਤੋਂ ਮੇਰੇ ਅੰਦਰ ਨੈਚੁਰਲ ਹੈਗੀਆਂ, ਮੈਂ ਬੋਲਦਾ ਵੀ ਪਿੰਡ ਵਾਂਗੂ ਆ ਤੇ ਮੈਂ ਲਫ਼ਜ਼ नहीं यार, हम प्राउड पेंडू हैं, हम ऐसे ही बोलते हैं ਐਸੇ सारे। ਬੋਲ ਤੇ ਮੈਂ ਬਣਾ ਕੇ ਨਹੀਂ ਗੱਲ ਕਰਦਾ। ਬਹੁਤ ਸਾਰੇ ਅਲਫਾਜ਼ ਹੀ ਇਹ ਆ ਜਿਹੜੇ ਅਸੀਂ ਸ਼ੋਜ਼ ਉਹ ਵਿੱਚ ਕਾਪੀਆਂ ਰੁੰਤਾ ਬਹੁਤ ਅੱਛੀਆਂ ਕਰਦੇ ਗੱਲ ਦੇ ਦੌਰਾਨ। ਉਹ ਜਿਹੜੀ ਵਿਲੇਜ ਏਰੀਏ ਦੀ ਮੇਰੇ ਚ ਅੰਦਰ ਹੀ ਆ ਕੋਈ, ਮੈਂ ਲਫ਼ਜ਼ ਐਸੇ ਬੋਲਦਾ, ਲੋਕੀ ਕਹਿੰਦੇ ਯਾਰ ਇਹ ਤੈਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ। ਹੁਣ ਤੁਸੀਂ ਇੱਕ ਸਾਡਾ ਸਟੇਟ ਸੀ, ਉਹਦੇ ਵਿੱਚ ਸਲੀਮ ਸਾਹਿਬ ਨੂੰ ਮੈਂ ਇਹ ਗੱਲ ਕਹੀ ਆ, ਮੈਂ ਕਿਹਾ ਤੂੰ ਕਿਉਂ ਇਧਰੋਂ ਦੀ ਲੰਘਦਾ ਵਾਂ, ਲਾਂਬੇ ਹੋ ਜਾ। हाँ, ਹੁਣ ਲਾਂਬੇ ਦਾ ਲਫ਼ਜ਼ ਐਸਾ ਵਾ ਵੀ ਆਮ ਬੰਦੇ ਦੀ ਸਮਝ ਚ ਨਹੀਂ ਆਉਣ ਵਾਲਾ। ਉਹ ਜਿਹੜੇ ਪਿਓਰ ਪੇਂਡੂ ਆ ਨਾ ਉਹਨਾਂ ਨੂੰ ਪਤਾ ਵਾ ਵੀ ਲਾਂਬੇ ਮੀਨਸ ਸਾਈਡ ਤੇ ਹੋ ਜਾ। ਉਹ
ਚੈलेंजिंग ਬੰਦਾ ਕਹਿੰਦਾ यार मुझे पता था इसका मतलब मैं प्योर पिंड हूँ। ਤੇ ਐਵੇਂ ਵੇਸ ਕੋਟ ਪਾਈ ਆ ਤੂੰ ਸਹੀ ਪਿੰਡਣਾ वेस्ट कोट नहीं होती है, ਇਹ ਕੀ ਹੁੰਦਾ ਇਹਨਾਂ ਦਾ इसको लाइक कोटी बोल देते हैं, आप कोटी कह सकते हैं, वेस्ट कोट नहीं कह सकते। हाँ। ਚਲੋ ਜੋ ਵੀ ਆ ਲੇਡੀਜ਼ ਦਾ ਪਤਾ ਬਸ। अच्छा तो तुम पैदा हुए मरड़ बताली में, फिर फैसलाबाद कब आए? ਫੈਸਲਾਬਾਦ ਉਹ ਮੈਂ ਤੇ ਹੋਸ਼ ਜਿਹੜੀ ਸੰਭਾਲੀ ਫਿਰ ਉਦੋਂ ਪਤਾ ਲੱਗਿਆ ਵੀ ਅਸੀਂ ਫੈਸਲਾਬਾਦ ਆ। ਜੋ ਜ਼ਾਰੀ ਬਾਤ ਆ ਜਦੋਂ ਪੈਦਾ ਹੁੰਦਿਆਂ ਲੈ ਕੇ ਗਏ ਆ ਤੇ ਉਦੋਂ ਤੇ ਨਹੀਂ ਮੈਂ ਕਿਹਾ ਵੀ ਅੱਬਾ ਕਿੱਥੇ ਆ ਗਏ ਅਸੀਂ। ਜ਼ਾਰੀ ਬਾਤ ਜਦੋਂ ਹੋਸ਼ ਆਈ ਫਿਰ ਪਤਾ ਲੱਗਾ ਵੀ ਅਸੀਂ ਫੈਸਲਾਬਾਦ ਆ। ਫਿਰ ਜਿਹੜਾ ਸਾਰਾ ਹੁਣ ਤੱਕ ਦੀ ਜ਼ਿੰਦਗੀ ਸਾਰੀ ਉਹ ਫੈਸਲਾਬਾਦ ਹੀ। ਫਿਰ ਪੜ੍ਹਿਆ ਵੀ ਮੈਂ, ਤਾਲੀਮ ਮੁਕੰਮਲ ਵੀ, ਆਪਣੀ ਐਜੂਕੇਸ਼ਨ ਵੀ ਮੈਂ ਫੈਸਲਾਬਾਦ ਹੀ ਮੁਕੰਮਲ ਕੀਤੀ। नहीं तो पढ़ा कितने हो तुम? मैं माशाल्लाह स्कूल तक एजुकेटेड हूँ। स्कूल से कॉलेज, स्कूल से यूनिवर्सिटी। ਇੱਕ ਗੱਲ ਜਿਹੜੀ ਮੈਨੂੰ ਨਾ ਬਾਰ-ਬਾਰ ਮਤਲਬ ਰੜਕਦੀ ਪਈ ਸੀਗੀ, ਤੁਸੀਂ ਵੀ ਐਗਰੀ ਕਰੋਗੇ ਇਹ ਗੱਲ ਦੇ ਨਾਲ। ਜਿਹੜੀ ਵੀ ਆ ਬੀਬਾ ਇੰਟਰਵਿਊ ਲੈ ਰਹੀ ਆ, ਕਿਉਂਕਿ ਇਹਨਾਂ ਦਾ ਨਾਮ ਹੈਗਾ ਆ ਇਰਜ਼ਾ ਖਾਨ, ਠੀਕ ਹੈ ਜੀ। ਸੋ ਆਪਾਂ ਇਹਨਾਂ ਨੂੰ ਪਹਿਲਾਂ ਤਾਂ ਨਹੀਂ ਜਾਣਦੇ ਕਿਉਂਕਿ ਇਹ ਪੋਡਕਾਸਟ ਤੋਂ ਹੀ ਇਹਨਾਂ ਨੂੰ ਪਤਾ ਮਤਲਬ ਲੱਗਾ ਪਤਾ ਕਿ ਇਹ ਪੋਡਕਾਸਟ ਕਰਦੇ ਨੇ। ਹੋ ਸਕਦਾ ਕਿ ਕੋਈ ਇਹ ਫਨਕਾਰ ਹੋਣ ਜਾਂ ਕੋਈ ਆਰਟਿਸਟ ਹੋਣ, ਹੈ ਨਾ। ਬਟ ਜਿੱਥੇ ਤੱਕ ਮੈਂ ਦੇਖ ਰਿਹਾ 2-3 ਵਾਰੀ ਨੇ ਗੱਲ ਨੋਟ ਕੀਤੀ ਆ ਕਿ ਗੋਗਾ ਸਾਹਿਬ ਨੂੰ ਨਾ ਰਿਸਪੈਕਟ ਨਹੀਂ ਦੇ ਰਹੇ, ਹੈ ਨਾ। ਤੁਮ ਕਰਕੇ ਗੱਲ ਕਰ ਰਹੇ ਨੇ, ਜਿਵੇਂ ਤੂੰ ਗੋਗੇ। ਸੋ ਮੈਨੂੰ ਇਹ ਲੱਗ ਰਿਹਾ ਕਿ ਜਾਂ ਤੇ ਉਹ ਗੋਗਾ ਸਾਹਿਬ ਨੂੰ ਕਾਫੀ ਟਾਈਮ ਤੋਂ ਜਾਣਦੇ ਆ, ਫਰੈਂਕ ਨੇ। ਹਾਂ, ਉਹ ਗੋਗਾ ਸਾਹਿਬ ਦੇ ਨਾਲ ਫਰੈਂਕ ਨੇ, ਜਾਂ ਕਿਸੇ ਹੋਰ ਹਵਾਲੇ ਨਾਲ ਤੁਸੀਂ ਕਮੈਂਟ 'ਚ ਦੱਸ ਸਕਦੇ ਹੋ ਕਿ ਕੀ ਗੱਲ ਆ ਕਿ ਕਿੰਨੇ ਸਾਲਾਂ ਤੋਂ ਗੋਗਾ ਸਾਹਿਬ ਨੂੰ ਜਾਣਦੇ ਨੇ। ਹੋ ਸਕਦਾ ਕਿ ਸਾਨੂੰ ਕੋਈ ਮਿਸਟੇਕ ਲੱਗੀ ਹੋਵੇ। ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿਉਂਕਿ ਇਹ ਜਿਹੜੀ ਗੱਲ ਮੈਨੂੰ ਥੋੜੀ ਰੜਕੀ ਸੀ, ਮੈਂ ਇਸ ਕਰਕੇ ਸਟਾਪ ਕੀਤਾ। जी तक तो सुना, ये स्कूल से स्कूल तक की कौन सी तारीफ? ये भी सुनो, मैं क्या नहीं होने ਤੁਹਾਡੇ ਸਾਹਮਣੇ ਕਿ क्या? ਮੈਂ ਸਕੂਲ ਤੱਕ ਪੜਿਆ। ਮੀਨਸ ਪਹਿਲੇ ਪ੍ਰਾਇਮਰੀ ਪੜ੍ਹੀ ਹੈ ਤੇ ਮੈਂ ਆਲਾ ਤਾਲੀਮ ਹਾਸਲ ਕਰਨ ਵਾਸਤੇ ਦੂਸਰੇ ਮਹੱਲੇ ਚਲਾ ਗਿਆ ਉੱਥੇ ਤੇ ਮੈਟ੍ਰਿਕ ਦਾ ਤੇ ਮੈਂ ये आला तालीम है। अच्छा, ਹਾਂਜੀ सही नाज़रीन। ਸਭ ਤੇ ਜਿੰਨੇ ਵੀ ਲੈਜੈਂਡ ਲੋਕ ਆ ਸਭ ਨੇ ਹੀ ਆਲਾ ਤਾਲੀਮ ਹਾਸਲ ਕੀਤੀ ਆ। ਤੁਸੀਂ ਇੱਕ ਮਜ਼ਮੂਨ ਹੁੰਦਾ ਸੀ ਸਾਡੇ, ਉਹਨਾਂ ਦਾ ਅਲਾਮਾ ਇਕਬਾਲ ਸਾਹਿਬ ਨਹੀਂ ਕਹਿੰਦੇ ਸੀ ਆਲਾ ਤਾਲੀਮ ਵਾਸਤੇ ਫਿਰ ਉਹ ਸਿਆਲਕੋਟ ਚਲੇ ਗਏ। ਇਸ ਤਰ੍ਹਾਂ ਫਿਰ तो मैं तुम आला तालीम वास्ते दूसरे मोहल्ले चले मोहल्ले गए, चले वो जरा अब तुम्हारे मोहल्ले से आला मोहल्ला था। हाँ वो मुझे लागे पड़ता था ना, वो मॉडल हाई स्कूल, उधर पे मैंने एजुकेशन को जो वाह नाज़रीन, जो बहुत- मेरी एजुकेशन रहती थी फिर मैंने वहाँ मुकम्मल की और वहाँ से डिग्री ली। मैट्रिक की। डिग्री तो होती है हमारे ਏਦਾਂ ਹੀ ਕਹਿੰਦੇ। मैट्रिक दी होनी है डिग्री। ਉਹ ਡਿਗਰੀ ਤੇ ਨਹੀਂ ਨਾ ਕਹਿ ਸਕਦੇ ਉਹਨੂੰ, ਉਹ ਤੇ ਸਨਦ ਹੁੰਦੀ ਆ ਨਾ, ਡਿਗਰੀ ਤੇ PhD। चलो ठीक है, मतलब तुम्हें ਤੁਸੀਂ ਤੜਕਾ ਲਾਈ ਜਾਣਾ। मैं तुम्हें ये लिबर्टी देती हूँ कि तुमने मैट्रिक की डिग्री ली। तुम्हारे लिए इतनी पढ़ाई भी बहुत थी, पता है, मतलब इतने से दिमाग के अंदर मैट्रिक तक की पढ़ाई का समा जाना ये भी बड़ी बात है। नहीं मैं दरमियाना जिहा स्टूडेंट सी ना, मैं एडा कोई और वैसे भी जब बच्चे का ध्यान ज्यादा डांस की तरफ हो तो उसने क्या ही पढ़ना था। डांस मैं गुजरिया दे स्कूल ਜਾਂਦਾ ਸੀ। मैंने तुम्हारा गोता डांस देखा हुआ है, मेरे सामने बात मत करना। ਆਹ ਨਹੀਂ ਉਹ ਗੋਤਾ ਡਾਂਸ ਮੇਰਾ ਐਵੇਂ ਹੀ ਵਾਇਰਲ ਹੋ ਗਿਆ ਤੇ ਹਾਲਾਂਕਿ ਉਹ ਮੈਂ ਉਦੋਂ ਕਰਦਾ ਜਦੋਂ ਮੈਂ ਥੱਕ ਜਾਣਾ ਫਿਰ ਕੇ ਨਾ, ਤੇ ਮੈਨੂੰ ਕਹਿੰਦੇ ਆ ਘੁੰਮ ਕੇ ਤੇ ਉਸ ਟਾਈਮ ਨਾ ਮੈਂ ਸਿੱਧਾ ਕਰਨ ਵਾਸਤੇ ਫਿਰ ਮੈਂ ਗੋਤਾ अच्छा, तो ਸਟੈਪ मैट्रिक तक तुमने पढ़ा, फिर तुम्हारी सरकारी जॉब कैसे लग गई? ਸਰਕਾਰੀ ਜੋ ਮੈਟ੍ਰਿਕ ਤੋਂ ਬਾਅਦ ਬਾਈ ਨੇ ਮਰਹੂਮ ਅੱਲਾਹ ਪਾਕ ਉਹਨਾਂ ਨੂੰ ਜੰਨਤ ਦੇਵੇ, ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਤੂੰ ਨਾ ਅੱਗੇ ਕਾਲਜ ਚਲੇ ਜਾ ਤੇ ਪੜ੍ਹ। ਪੈਸੇ ਦੇ ਵੀ ਹੁੰਦਾ ਨਾ ਇਕਨੋਮਿਕਲੀ, ਬਹੁਤ ਸਾਰੇ ਲੋਕ ਕਹਿੰਦੇ ਬੜੇ ਗਰੀਬ ਹੀ ਅਸੀਂ ਤੇ ਕੁਛ ਨਹੀਂ ਪੜ੍ਹ ਸਕਦੇ, ਸਾਨੂੰ ਘਰਦਿਆਂ ਨੇ ਪੜ੍ਹਾਇਆ ਨਹੀਂ। ਕੋਈ ਐਸਾ ਇਸ਼ੂ ਨਹੀਂ ਸੀ ਨਾ, ਇਹ ਸਾਨੂੰ ਖਾਣ ਦੀ ਨਾ ਪੀਣ ਦੀ ਨਾ ਪਹਿਨਣ ਦਾ ਕੋਈ ਮਸਲਾ ਨਹੀਂ। ਲੇਕਿਨ ਉਹ ਕ੍ਰਿਕਟ ਆੜੇ ਆ ਗਈ ਨਾ, क्रिकेट खेलते थे? हाँ इकोनॉमिकली कोई इशू नहीं सी है ऐसा। अब भाई मैंने कहते तू FA कर, फिर FSC कर, फिर एग्रीकल्चर तेन BSc, क्योंकि वो जॉब करते सी उत्थे, सरकारी जॉब सी, उन्होंने इलैक्ट्रिकल फोरमैन सी भाई, ते पढ़ नहीं सके। वो क्रिकेट सुबह शाम, पैसे की कमी कोई नहीं सी। पैड ले आने ते ट्राउजर ले आने, शर्टां ले आनियां, सुबह क्रिकेट शाम क्रिकेट। भाई बड़े कहते थे यार तू की करना वा, फिर परेशान थे वो इस बारे में कि क्या करेगा। ਕਹਿੰਦੇ ਕੀ ਕਰਨਾ ਹੀ ਤੂੰ ਪੜਦਾ ਕਿਉਂ ਨਹੀਂ? ਮੈਂ ਕਿਹਾ ਕੋਈ ਨਹੀਂ, ਜਦੋਂ ਤਨ ਦਾ ਕ੍ਰਿਕਟ ਖੇਲੀ ਤੇ ਭਾਈ ਕਹਿੰਦੇ ਫਿਰ ਨਹੀਂ ਜਾਣਾ ਕਾਲਜ। ਮੈਂ ਕਿਹਾ ਨਹੀਂ ਜੀ ਬਸ ਮੈਂ ਜਾਣਾ। ਕਹਿੰਦੇ ਚਲੋ ਫਿਰ ਆਫਿਸ ਆਓ ਮੇਰੇ ਨਾਲ। ਫਿਰ ਉੱਥੇ ਹੁਣ ਜੌਬ ਲੱਗ ਗਈ ਸਰਕਾਰੀ, ਫਿਰ ਪੜਦੇ ਰਹੇ ਨਾਲ
क्या जॉब क्या थी? मैं एज ए इलेक्ट्रीशियन जॉब ਕੀਤੀ अच्छा ਆ 26 ਸਾਲ ਮੇਰੀ ਸਰਵਿਸ ਐਗਰੀਕਲਚਰ ਯੂਨੀਵਰਸਿਟੀ ਚ ਵੀ ਹੈ ਜਿਹੜੀ ਮੈਨੂੰ माशाल्लाह। ਡਾਕਟਰ ਇਕਰਾਰ ਸਾਹਿਬ ਨੇ ਵਾਈਸ ਚਾਂਸਲਰ ਬੜੀ ਪਹਿਲਾਂ ਵੀ ਸਾਨੂੰ ਨਾ ਕਿਸੇ ਵੀਡੀਓ ਦੇ ਵਿੱਚ ਕੋਈ ਗੱਲ ਇਦਾਂ ਦਾ ਸਵਾਲ ਉੱਠਿਆ ਸੀਗਾ ਕਿ ਗੋਗਾ ਸਾਹਿਬ ਮਤਲਬ ਕਿ ਇਹਨਾਂ ਡਰਾਮਿਆਂ ਤੋਂ ਪਹਿਲਾਂ ਇਹਨਾਂ ਵੀਡੀਓਜ਼ ਤੋਂ ਪਹਿਲਾਂ ਕੀ ਕਰਦੇ ਸੀਗੇ। ਸੋ ਕਿਸੇ ਦੋਸਤ ਨੇ ਕਮੈਂਟ ਕੀਤਾ ਸੀਗਾ ਵੀ ਮੈਂ ਗੋਗਾ ਸਾਹਿਬ ਦੇ ਲਾਗੇ ਸ਼ਹਿਰ ਚੋਂ ਰਹਿੰਦਾ ਆ ਤੇ ਮੈਨੂੰ ਪਤਾ ਕਿ ਗੋਗਾ ਸਾਹਿਬ ਜਿਹੜੇ ਨੇ ਉਹ ਇੱਕ ਖੇਤੀਬਾੜੀ ਦੇ ਵਿੱਚ ਪ੍ਰੋਫੈਸਰ ਨੇ ਜਾਂ ਕਹਿ ਸਕਦੇ ਕਿ ਉਹਨਾਂ ਦੀ ਪੋਸਟ ਹੈਗੀ ਆ, ਕੋਈ ਨੌਕਰੀ ਕਰਦੇ ਖੇਤੀਬਾੜੀ ਐਗਰੀਕਲਚਰ ਦੇ ਵਿੱਚ। ਸੋ ਉਦੋਂ ਕਿ ਸਾਨੂੰ ਅੰਦਾਜ਼ਾ ਹੋ ਗਿਆ ਸੀਗਾ ਕਿ ਐਗਰੀਕਲਚਰ ਨਾਲ ਰਿਲੇਟਡ ਕੋਈ ਇਹਨਾਂ ਨੇ ਜੌਬ ਕੀਤੀ ਆ। ਸੋ ਇਹਦੇ ਵਿੱਚ ਉਹ ਕਲੈਰਿਟੀ ਹੋ ਗਈ ਆ ਵੀ ਵਾਕਈ ਇਹਨਾਂ ਨੇ ਕੋਈ ਜੌਬ ਕੀਤੀ ਸੀ ਐਗਰੀਕਲਚਰ। ਉਹਨਾਂ ਨੇ ਮੈਨੂੰ ਸ਼ੋਬਜ਼ ਨੂੰ ਮੇਰੇ ਨੂੰ ਪ੍ਰੈਫਰ ਕਰਕੇ ਨਾ ਵੀ ਅਗਰ ਤੇਰਾ ਉਧਰ ਸਿਸਟਮ ਸਹੀ ਚੱਲ ਰਿਹਾ ਵਾ ਇਕਨੋਮਿਕਲੀ ਵੀ ਤੂੰ ਸੈੱਟ ਹੋ ਗਿਆ ਵਾ ਤੇ ਐਸੇ ਤੇ ਤਨਖਾਹ ਹੀ ਆ ਨਾ ਉਹ 30-40,000 ਤੇ ਚੱਲ ਮੇਰੇ ਭਾਈ ਉਹ ਕਿਰਾਇਆ ਭਾੜਿਆਂ ਚ ਤੇ ਉਰੇ ਪੱਲੇ ਦੀ ਲੱਗ ਜਾਂਦੀ ਆ। ਉਹ ਕਹਿੰਦੇ ਜੇ ਤੇਰਾ ਉਧਰ ਕੰਮ ਸੈੱਟ ਆ ਤੇ ਤੂੰ ਉਧਰ ਜਾ, ਮੈਂ ਤੈਨੂੰ ਰਿਟਾਇਰ ਦੇਣਾ। ਹਾਲਾਂਕਿ ਬਣਦੀ ਨਹੀਂ ਸੀ ਅਜੇ ਮੇਰੀ, ਫਿਰ ਉਧਰੋਂ ਰਿਟਾਇਰਮੈਂਟ ਮਿਲ ਗਈ ਮੈਨੂੰ। तो ये तुम सारे स्विच लगा लेना, पंखे लगा लेना, लाइटें ठीक कर लेना, ये सारे काम आते ਮੈਂ हैं? ਕਹਿੰਦਾ ਵੀ ਸਾਰਾ ਕੁਝ ਹੀ ਨਹੀਂ ਆਉਂਦਾ ਮੈਨੂੰ ਕਿਉਂਕਿ ਮੈਂ ਕੰਮ ਕੀਤਾ ਹੀ ਨਹੀਂਗਾ। ਮੈਂ ਸਿਰਫ ਆਪਣੇ ਐਸਡੀਓ ਦੇ ਨਾਲ ਹੀ ਲਿਆ। ऐसे लोगों ने दूसरों का हक मारा हुआ है। ਹੱਕ ਮਾਰਨ ਵਾਲੀ ਕਿਹੜੀ ਗੱਲ ਸੀ? ਮੈਂ ਮੇਰੇ ਸਲੀਮ नहीं ਦੇ तो पंखा भी ठीक नहीं कर सकते? ਨਹੀਂ ਮੈਂ ਸੋਚਤੇ ਆਨ ਕਰ ਲੈਣਾ ਵਾ ਇੰਜ ਚੱਲਦਾ ਪੱਖਾ, ਫਿਰ ਪੱਖਾ ਸਹੀ ਹੋਵੇ ਤੇ ਉਹ ਫਿਰ ਚੱਲਦਾ ਵਾ। ਇੰਨਾ ਕਿ ਜਾਣਦਾ ਮੈਂ ਤਾਂ पंखा ठीक है तो फिर तुम्हारी क्या जरूरत है? ਤੇ ਮੈਂ ਆਨ ਨਹੀਂ ਕੀਤਾ। एक सेकंड, तुम इलेक्ट्रिशियन रहे हो ਹਾਂਜੀ तो तुम क्या ठीक कर सकते हो? ਮੈਂ ਠੀਕ ਇਹ ਕਰ ਸਕਦਾ ਕਿ ਤੁਸੀਂ ਮੈਨੂੰ ਕਹੋ ਵੀ ਮਹਿਮਾਨ ਆਏ ਆ ਜਾਂ ਭੱਜ ਕੇ ਟੀਮ ਪੈਕ ਫੜ ਕੇ ਲਿਆ, ਮੈਂ ਜਾਵਾਂਗਾ। मेरे घर पे कोई चीज खराब होती है तो मैं किस चीज पे ये कह सकती हूँ कि ये गोगा ठीक कर देगा आके? ਕੁਛ भी नहीं। तो क्या किया है तुमने उस नौकरी में? ਮੈਂ ਬਸ ਯਾਸ਼ੀ ਕੀਤੀ ਆ। ਮੇਰੇ ਐਸਡੀਓ ਸੀ ਦਿਲ ਦੇ ਜਾਂਦਾ ये तुम्हारा तुक्का लगा था? ਤੇ ਉਹਨਾਂ ਨੇ ਮੈਨੂੰ ਨਾਲ ਬਸ ਕਹਿੰਦੇ ਸੀ ਕੋਈ ਨਹੀਂ ਤੂੰ ਬੈਠਾ ਰਹਿ ਇੱਥੇ ਮੇਰੇ ਕੋਲ। अच्छा फिर मुझे ये बताओ कि शादी तुम्हारी किस सन में हुई थी 2013 और इस फील्ड में तुम किस सन में आए थे? 15 ਸਾਲ ਬੈਕ ਚਲੇ ਜਾਓ ਲਾ ਲਓ ਸਾਹਿਬ ਕੇ, ਕਿਉਂਕਿ मतलब ਮੈਂ ਜੌਬ ਦੇ ਦੌਰਾਨ ਹੀ ਨਾ शादी से पहले तुमने ये फील्ड ज्वाइन की है या? ਨਹੀਂ ਸ਼ਾਦੀ ਤੋਂ ਪਹਿਲਾਂ ਹੀ ਜੁਆਇਨ ਕੀਤੀ ਸੀ। ਉਹ ਕਿਸ ਤਰ੍ਹਾਂ ਕੀਤੀ ਸੀ ਕਿ ਮੇਰੀ ਜਦ ਡੇ ਦੀ ਡਿਊਟੀ ਹੁੰਦੀ ਸੀ ਤੇ ਮੈਂ ਥੀਏਟਰ ਕਰਦਾ ਸੀ ਐਵੇਂ ਮਾਈਨਰ फैसलाबाद में? ਫੈਸਲਾਬਾਦ ਚ ਮਾਈਨਰ ਜਿਹਾ ਥੀਏਟਰ ਕੀਤਾ ਤੇ ਉਹ ਵੀ ਇੱਕ ਵਜ੍ਹਾ ਬਣੀ ਜਿਹੜਾ ਮੈਨੂੰ ਮੈਂ ਐਡਜਸਟ ਨਹੀਂ ਹੋ ਸਕਿਆ। लेकिन किसने तुम्हें कहा कि ये थिएटर है यहाँ पर जाओ? तुम्हें पता कैसे चला? कौन खींच कर लेकर गया? ये कैसे हुआ? ਇੱਕ ਤੇ ਇੱਕ ਬੰਦੇ ਨੂੰ ਐਵੇਂ ਮਿਸਅੰਡਰਸਟੈਂਡਿੰਗ ਨਹੀਂ ਹੁੰਦੀ ਆਪਣੇ ਬਾਰੇ ਚ। ਉਹ ਮੈਨੂੰ ਘਰ ਬੈਠੇ ਹੀ ਹੈ ਸੀ ਹਲਕੀ ਗਈ हाँ ਤੇ कि मेरे अंदर कोई ਉਹ कमेडियन है? ਅੰਦਰ ਕਮੇਡੀਅਨ ਹੈਗੀ। ਮੈਂ ਗੱਲ ਕਰਦਾ ਸੀ ਤੇ ਇਹ ਜਿਹੜਾ ਮੈਂ ਪੋਕਰ ਫੇਸ ਸਹੀ ਕਿਹਾ ਨਾ ਮੈਂ? पोकर फेस, ਹਾਂ ਇਹ ਜਿਹੜਾ ਮੈਂ ਰੱਖਦਾ ਨਾ ਇਹ ਮੈਂ ਕੋਈ ਕ੍ਰੀਏਟਿਵ ਨਹੀਂ ਇਹ ਚੀਜ਼ ਹੈਗੀ ये ਮੇਰੀ। तुम्हारा है? बना बस- के दिखा दो जरा लोगों को। गाइस दिस इज पोकर फेस कि डेड कर देना अगले की भी कॉमेडी, कुछ भी कह लो उसने रिएक्ट ही नहीं करना। ਹਾਂ ਤੇ ਇਹ ਮੈਂ ਕਰਦਾ ਸੀ, ਗੱਲ ਮੈਂ ਕਰਦਾ ਸੀ। ਲਾਫਟਰ ਦੂਸਰੀ ਸਾਈਡ ਤੋਂ ਆਉਂਦਾ ਸੀ ਘਰ ਵੀ अच्छा ਤੇ ਛੋਟੇ ਛੋਟੇ ਯਾਨੀ ਕਿ ਸ਼ਾਦੀ ਆ ਗਈ ਕਿਸੇ ਕਦਮ ਦੀ ਜੋ ਢੋਲਕ ਢਾਲਕ ਤੇ ਨਹੀਂ ਸੀ ਵਜਾਣੀ, ਗਾਣੇ ਗੁਣੇ ਯਾਦ ਕਰਨੇ ਤੇ ਕਾਮੇਡੀ ਵੀ ਨਾਲ ਕਰਨੀ। ਕਹਿਣਾ ਯਾਰ ਗੋਗਾ ਨਾ ਹੱਸਦਾ ਨਹੀਂ, हम्म ਲੋਕ ਹੱਸਦੇ ਆ ਆਪ ਨਹੀਂ ਹੱਸਦਾ। ਤੇ ਮੇਰੀਆਂ ਕਦਰਾਂ ਨੇ ਕਹਿਣਾ ਕਿੱਡੇ ਪੱਕੇ ਮੂੰਹ ਨਾਲ ਗੱਲ ਕਰਦਾ, ਸਾਨੂੰ ਹਾਸਾ ਆ ਜਾਂਦਾ ਤੇ ਆਪ ਹੱਸਦਾ ਹੀ ਨਹੀਂ। ਉਹ ਫਿਰ ਇੱਕ ਜਿਵੇਂ ਮਹੱਲਿਆਂ ਚ ਸਟਰੀਟ ਥੀਏਟਰ ਹੁੰਦਾ ਵਾ, ਉਹ ਫਿਰ ਇੱਕ ਚੱਲਦਾ ਸੀ, ਮੇਰੇ ਦੋਸਤ ਕਰਦੇ ਸੀ। ਉਹ ਕਹਿੰਦੇ ਯਾਰ ਅਸੀਂ ਉਹ ਪਲੇ ਕਰਦੇ ਆ, ਤੂੰ ਵੀ ਆ ਕੇ। ਤੇ ਮੈਂ ਘਰ ਬੈਠਾ ਲਿਆ, ਮੈਂ ਕਿਹਾ ਤੁਹਾਨੂੰ ਬੜਾ ਪਲੇ ਕਰਨਾ ਆਉਂਦਾ ਵਾ, ਤੁਸੀਂ ਕੀ ਕਰਦੇ ਹੋ? ਕਹਿੰਦੇ ਆ ਤੇ ਸਹੀ। ਬਸ ਉਹ ਇੱਕ ਪਲੇ ਚ ਮੈਂ ਐਵੇਂ ਗਿਆ ਵਾ ਤੇ ਉਹ ਅੰਨਿਆਂ ਚ ਕਾਣਾ ਰਾਜਾ ਨਹੀਂ ਹੁੰਦਾ, ਉਹ ਮੈਨੂੰ ਵੀ ਅਨਪੜ੍ਹ ਸੀ। ਉਹ ਸਕ੍ਰਿਪਟ ਜਿਹੜਾ ਹੁੰਦਾ ਸੀ ਉਹ ਵੀ ਨਹੀਂ ਸੀ ਪੜਿਆ ਜਾਂਦਾ ਉਹਨਾਂ। ਤੇ ਉਹ ਕਹਿੰਦੇ ਯਾਰ ਤੂੰ ਪੜਿਆ, ਜਰਾ ਸਾਨੂੰ ਥੋੜਾ ਜਿਹਾ ਮੋਟੀਵੇਟ ਕਰੀ ਜਾਏ ਨਾਲ ਵੀ ਕੀ ਹੈ। ਡਾਇਰੈਕਟਰ ਪੜਿਆ। ਉਹ ਇੱਕ ਮੈਂ ਸਿਰਫ ਲਾਈਨਾਂ ਦੱਸਣ ਚ ਫਿਰ ਮੈਂ ਐਸਾ ਫਸਿਆ ਨਾ, ਉਹਨਾਂ ਦੇ ਨਾਲ ਫਿਰ ਪਲੇ ਕਰਨੇ ਸ਼ੁਰੂ ਕਰਤੇ। ਫਿਰ ਮੈਂ ਲਿਖ ਵੀ ਲਏ, 2-3 ਪਲੇ ਲਿਖੇ ਵੀ ਆ ਤੇ ਹੁਣ ਵੀ ਮੈਂ और ये कोई बड़े लेवल पे नहीं हो रहे थे? ਲੋਕਲ ਲੈਵਲ लोकल। ਤੇ फिर आगे कैसे यहाँ तक लाहौर का सफर कैसे हुआ?
ਲਾਹੌਰ ਦਾ ਸਫ਼ਰ ਸਟਾਰਟ ਤੇ ਫੈਸਲਾਬਾਦ ਤੋਂ ਹੋਇਆ। फैसलाबाद से पहली बार टीवी पे आए, ਹਾਂਜੀ ਪਹਿਲੀ ਵਾਰ ਟੀ फैसलाबाद से। ਫੈਸਲਾਬਾਦ। ਜਿਹੜਾ ਕਿ ਇਹਨਾਂ ਦੇ ਪੋਡਕਾਸਟ ਤੋਂ ਥੋੜੀ ਜਾਣਕਾਰੀ ਇਹ ਮਿਲੀ ਆ ਕਿ ਗੋਗਾ ਸਾਹਿਬ ਜਿਹੜੇ ਪਹਿਲੀ ਵਾਰੀ ਟੀਵੀ 'ਚ ਆਏ ਆ ਉਹ ਫੈਸਲਾਬਾਦ ਤੋਂ ਉਹਨਾਂ ਦੀ ਐਂਟਰੀ ਹੁੰਦੀ ਆ ਤੇ ਕਿਸ ਤਰੀਕੇ ਨਾਲ ਐਂਟਰੀ ਹੁੰਦੀ ਉਹਨਾਂ ਨੇ ਹੁਣੇ ਦੱਸਿਆ ਕਿ ਉਹਨਾਂ ਦੇ ਕੋਈ ਦੋਸਤ ਸੀਗੇ ਜਿਹੜੇ ਕਿ ਥੀਏਟਰ ਸ਼ੋਅ ਕਰਦੇ ਸੀਗੇ ਤੇ ਉਹਨਾਂ ਦੇ ਨਾਲ ਹਾਸੇ ਮਖੌਲ ਕਰਦੇ ਕਰਦੇ ਉਹ ਸ਼ੋਅ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੋਂ ਹੀ ਉਹਨਾਂ ਦਾ ਜਿਹੜਾ ਰੁਝਾਨ ਸ਼ੁਰੂ ਹੋ ਜਾਂਦਾ ਆ। ਬਾਕੀ ਉਹਨਾਂ ਦੀ ਜਿਹੜੀ ਜਰਨੀ ਆ ਮੈਨੂੰ ਲੱਗਦਾ ਉਹ ਅਗਲੇ ਪਾਰਟ 'ਚ ਆਪਾਂ ਤੁਹਾਡੇ ਨਾਲ ਉਹ ਰਿਐਕਸ਼ਨ ਵੀਡੀਓ ਬਣਾਵਾਂਗੇ ਕਿਉਂਕਿ ਇੱਕ ਪਾਰਟ ਇਹਨਾਂ ਦਾ ਬਣਾਇਆ, ਦੋ ਪਾਰਟ ਆਲਮੋਸਟ ਬਣ ਗਏ ਕਿਉਂਕਿ 50 ਮਿੰਟ ਦੀ ਵੀਡੀਓ ਆ। ਹਾਂਜੀ ਬਾਕੀ ਇਹਨਾਂ ਨੇ ਆਪਣੀ ਲਾਈਫ ਬਾਰੇ ਇਹ ਦੱਸਿਆ ਕਿ ਅਸੀਂ ਜ਼ਿਆਦਾ ਸਟਰਗਲ ਨਹੀਂ ਕੀਤੀ, ਫਾਈਨੈਂਸ਼ੀਅਲ ਠੀਕ ਸੀ ਕਿਉਂਕਿ ਇਹਨਾਂ ਦੇ ਪਾਪਾ ਜੌਬ ਕਰਦੇ ਜੌਬ ਹਨ। ਕਰਦੇ ਸੀਗੇ ਫਿਰ ਇਹਨਾਂ ਨੇ ਵੀ ਜੌਬ ਹਾਂਜੀ ਕੀਤੀ। ਉਹਨਾਂ ਨੇ ਨਾਲ ਰਖਾ ਲਿਆ ਤੇ ਜੌਬ ਵੀ ਇਹਨਾਂ ਨੇ ਕਿਹਾ ਮੈਂ ਸੀਰੀਅਸ ਨਹੀਂ ਕੀਤੀ ਹੈ ਨਾ, ਵੈਸੇ ਜਾਣ ਪਛਾਣ ਸੀ ਤੇ ਇਸ ਕਰਕੇ ਮਤਲਬ ਸ਼ੌਂਕੀਆ ਤੌਰ ਤੇ ਕਰ ਲਈ ਹਾਂਜੀ। ਜਿਵੇਂ। ਫਿਰ ਇਹਨਾਂ ਦਾ ਕ੍ਰਿਕਟ 'ਚ ਜ਼ਿਆਦਾ ਰੁਝਾਨ ਸੀਗਾ। ਹਮ, ਕਹਿੰਦੇ ਕ੍ਰਿਕਟ 'ਚ ਮੈਂ 2-3 ਸਾਲ ਜਿਹੜੇ ਕਿ ਖਰਾਬ ਵੀ ਕੀਤੇ ਮੰਨ ਲਓ ਜਾਂ ਕ੍ਰਿਕਟ ਆਪਣਾ ਸ਼ੌਂਕ ਪੂਰਾ ਕੀਤਾ। ਫਿਰ ਉਸ ਤੋਂ ਬਾਅਦ ਇਹ ਜਿਹੜੇ ਇਸ ਲਾਈਨ 'ਚ ਆਏ ਨੇ ਉਹ ਸਾਰਿਆਂ ਨੇ ਬੜਾ ਵਧੀਆ ਵਿਸਥਾਰ ਤਰੀਕੇ ਨਾਲ ਦੱਸਿਆ। ਤੇ ਇੱਕ ਗੱਲ ਮੈਨੂੰ ਹੋਰ ਯਾਦ ਆਉਂਦੀ ਆ ਜਿੱਦਾਂ ਇਹ ਬੀਬਾ ਉਹਨਾਂ ਕੋਲ ਇੰਟਰਵਿਊ ਕਰ ਰਹੇ ਨੇ, ਕਈ ਵਾਰੀ ਚਲੋ ਇਹ ਹੋ ਸਕਦਾ ਉਹਨਾਂ ਨੂੰ ਜਾਣਦੇ ਹੁਣ, ਫਰੈਂਕਲੀ ਗੱਲਬਾਤ ਕਰਦੇ ਨੇ। ਅਸੀਂ ਵੀ ਕਈ ਵਾਰੀ ਜਦੋਂ ਵੀਡੀਓ ਬਣਾਉਂਦੇ ਹਾਂ ਹੱਸਦੇ ਹੱਸਦੇ ਸਾਡੇ ਮੂੰਹ 'ਚ ਵੀ ਕਈ ਵਾਰ ਨਿਕਲ ਜਾਂਦਾ ਯਾਰ ਗੋਗੇ ਨੇ ਆਹ ਕਰਤਾ। ਸੋ ਉਹ ਜਿਹੜਾ ਇੱਕ ਨਾਮ ਨਾ ਆਪਣਾ ਆਪਣਾ ਲੱਗਣ ਲੱਗ ਪੈਂਦਾ ਬੰਦੇ ਨੂੰ। ਹਮ, ਸੋ ਇਸ ਕਰਕੇ ਕਿਉਂਕਿ ਅਸੀਂ ਆਲਮੋਸਟ ਇਹਨਾਂ ਦੀਆਂ ਹੁਣ 700-800 ਵੀਡੀਓ ਬਣਾ ਚੁੱਕੇ ਹਾਂ ਤੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਗੋਗੇ ਦੀਆਂ ਵੀਡੀਓ ਨੇ, ਹਮ, ਬਾਕੀ ਹੋਰ ਵੀ ਵਿੱਚ ਫਨਕਾਰ ਹੈਗੇ ਨੇ ਪਰ ਜ਼ਿਆਦਾਤਰ ਗੋਗੇ ਦੀਆਂ ਵੀਡੀਓ ਆਪਾਂ ਕਾਫੀ ਬਣਾ ਚੁੱਕੇ ਹਾਂ। ਤੇ ਗੋਗਾ ਸਾਹਿਬ ਨੂੰ ਕਈ ਵਾਰੀ ਆਪਾਂ ਇਹ ਨਹੀਂ ਕਿ ਆਪਾਂ ਉਹਨੂੰ ਲਾਈਟ ਲੈਂਦੇ ਆ ਜਾਂ ਉਹਨਾਂ ਦੀ ਡਿਸਰਿਸਪੈਕਟ ਕਰਦੇ ਆ ਕਿਉਂਕਿ ਆਪਣਾ ਲੱਗਣ ਲੱਗ ਪੈਂਦਾ ਬੰਦਾ ਜਦੋਂ ਆਪਾਂ ਉਹਨਾਂ ਦੀ ਵੀਡੀਓ ਰੋਜ਼ ਬਣਾਉਂਦੇ ਆ ਜਾਂ ਉਹਨਾਂ ਦਾ ਕਰੈਕਟਰ ਜਿਹੜਾ ਆ ਉਹ ਪਸੰਦ ਆ ਜਾਂਦਾ ਬੰਦੇ ਨੂੰ। ਸੋ ਐਂ ਲੱਗਦਾ ਵੀ ਜਿਵੇਂ ਆਪਾਂ ਇਹਨਾਂ ਨਾਲ ਦਿਲੋਂ ਕਨੈਕਟਡ ਹੋ ਜਾਂਦਾ ਬੰਦਾ। ਸੋ ਇਸੇ ਤਰੀਕੇ ਜਿਹੜੇ ਬੀਬਾ ਜੀ ਉਹਨਾਂ ਦੀ ਇੰਟਰਵਿਊ ਲੈ ਰਹੇ ਨੇ ਹੋ ਸਕਦਾ ਉਹਨਾਂ ਕਾਫੀ ਟਾਈਮ ਤੋਂ ਜਾਣਦੇ ਹੋਣ, ਉਹਨਾਂ ਦਾ ਰਿਲੇਸ਼ਨ ਵਧੀਆ ਹੋਣ ਉਹਨਾਂ ਦੇ ਨਾਲ, ਗੋਗਾ ਸਾਹਿਬ ਨਾਲ, ਸਲੀਮ ਅਲਵੇਲਾ ਸਾਹਿਬ, ਸਾਰੇ ਫਨਕਾਰ ਨਾਲ, ਜਿੰਨੇ ਫਨਕਾਰ ਸਾਰੇ ਫਨਕਾਰਾਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਵਧੀਆ ਹੋਣ। ਬਾਕੀ ਤੁਸੀਂ ਕਮੈਂਟਾਂ ਦੱਸਿਓ ਕਿ ਇਹ ਜਿਹੜੇ ਨੇ ਮੈਡਮ ਇਹਨਾਂ ਦੇ ਮਤਲਬ ਇਹ ਆਰਟਿਸਟ ਨੇ ਕੌਣ ਨੇ ਹਨਾ, ਕਿਉਂਕਿ ਅਸੀਂ ਤਾਂ ਹੁਣ 2-3 ਪੋਡਕਾਸਟਾਂ ਦੀ ਵੀਡੀਓ ਰਿਐਕਸ਼ਨ ਕੀਤੀਆਂ ਨੇ ਤੇ ਉੱਥੋਂ ਆਪਾਂ ਨੂੰ ਥੋੜੀ ਜਿਹੀ ਨੌਲੇਜ ਮਿਲਣ ਲੱਗੀ ਆ। ਬਹੁਤ ਵਧੀਆ ਇਹ ਪੋਡਕਾਸਟ ਦੀ ਇੰਟਰਵਿਊ ਜਿਵੇਂ ਕਰਦੇ ਨੇ, ਬਹੁਤ ਵਧੀਆ ਤਰੀਕਾ ਇਹਨਾਂ ਦਾ, ਹਸਮੁਖ ਸੁਭਾਅ ਆ ਤੇ ਵਧੀਆ ਲੱਗੀ ਆਲਮੋਸਟ ਸਾਰੀ ਵੀਡੀਓ। ਤੇ ਕਮੈਂਟਾਂ 'ਚ ਆਪਣੇ ਵਿਚਾਰ ਦੇਣੇ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗੀ। ਗੋਗਾ ਸਾਹਿਬ ਦੀ ਬਹੁਤ ਡਿਮਾਂਡ ਆ ਰਹੀ ਸੀ ਤੇ ਅਗਲਾ ਪਾਰਟ ਵੀ ਆਪਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।